ਹਨੇਰਿਆਂ ਤੋਂ ਨਿਜਾਤ। ਇੱਕ ਦਿਨ ਕੁਝ ਲੋਕੀ ਆਪਣੇ ਬੱਚਿਆਂ ਨੂੰ ਯਿਸੂ ਕੋਲ ਲੈ ਕੇ ਆਏ ਤਾਂ ਕਿ ਉਹ ਉਹਨਾਂ ਉੱਤੇ ਹੱਥ ਰੱਖੇ ਤੇ ਉਹਨਾਂ ਨੂੰ ਬਰਕਤ ਦੇਵੇ। ਪਰ ਯਿਸੂ ਦੇ ਸ਼ਾਗਿਰਦ ਲੋਕਾਂ ਨੂੰ ਕਹਿਣ ਲੱਗੇ ਕਿ ਯਿਸੂ ਨੂੰ ਤੰਗ ਨਾ ਕਰੋ। ਪਰ ਯਿਸੂ ਨੇ ਬੱਚਿਆਂ ਨੂੰ ਆਪਣੇ ਕੋਲ ਸੱਦਿਆ ਤੇ ਉਹਨਾਂ ਨੂੰ ਬਰਕਤ ਦਿੱਤੀ ਤੇ ਸ਼ਾਗਿਰਦਾਂ ਨੂੰ ਕਿਹਾ, ਬੱਚਿਆਂ ਨੂੰ ਮੇਰੇ ਕੋਲ ਆਣ ਦਿਓ ਤੇ ਉਹਨਾਂ ਨੂੰ ਮੇਰੇ ਕੋਲ ਆਣ ਤੋਂ ਨਾ ਰੋਕੋ, ਕਿਉਂਕਿ ਉਹਨਾਂ ਲੋਕਾਂ ਦਾ ਹੀ ਰੱਬ ਨਾਲ ਰਿਸ਼ਤਾ ਜੁੜ ਸਕਦਾ ਹੈ ਜਿਹੜੇ ਇਹਨਾਂ ਬੱਚਿਆਂ ਵਾਂਗੂ ਯਕੀਨ ਕਰਦੇ ਨੇ। ਕੁਝ ਅਰਸੇ ਬਾਅਦ ਯਿਸੂ ਨੇ ਆਪਣੇ 12 ਸ਼ਾਗਿਰਦਾਂ ਨੂੰ ਨਾਲ ਲਿਆ ਤੇ ਯਰੂਸ਼ਲਮ ਜਾਣ ਲਈ ਟੁਰ ਪਏ। ਉਹਨੇ ਸ਼ਾਗਿਰਦਾਂ ਨੂੰ ਦੱਸਿਆ ਕਿ ਅਸੀਂ ਹੁਣ ਯਰੂਸ਼ਲਮ ਚੱਲੇ ਹਾਂ ਤੇ ਜਿਹੜੀਆਂ ਗੱਲਾਂ ਨਬੀਆਂ ਨੇ ਮੇਰੇ ਬਾਰੇ 'ਚ ਕਹੀਆਂ ਨੇ ਉਹ ਪੂਰੀਆਂ ਹੋਣਗੀਆਂ। ਮੈਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ, ਲੋਕੀ ਮੈਨੂੰ ਠੱਠੇ ਕਰਨਗੇ, ਬੇਇੱਜ਼ਤ ਕਰਨਗੇ, ਮੇਰੇ ਉੱਤੇ ਥੁੱਕਣਗੇ ਤੇ ਮਾਰ ਵੀ ਦੇਣਗੇ, ਪਰ ਮੈਂ ਤੀਜੇ ਦਿਨ ਜੀ ਉਠਾਂਗਾ। ਸ਼ਾਗਿਰਦਾਂ ਨੇ ਯਿਸੂ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣੀਆਂ, ਪਰ ਕੋਈ ਵੀ ਗੱਲ ਉਹਨਾਂ ਦੇ ਪੱਲੇ ਨਾ ਪਈ। ਜਦੋਂ ਉਹ ਇੱਕ ਪਿੰਡ ਦੇ ਲਾਗੇ ਪਹੁੰਚੇ ਤੇ ਉਹਨਾਂ ਨੂੰ ਇੱਕ ਅੰਨਾ ਫਕੀਰ ਮਿਲਿਆ ਜਿਹੜਾ ਆਉਂਦਿਆਂ ਜਾਂਦਿਆਂ ਕੋਲ ਮੰਗਦਾ ਸੀ। ਜਦੋਂ ਉਹਨੇ ਲੋਕਾਂ ਦਾ ਸ਼ੋਰ ਸੁਣਿਆ ਤੇ ਲੋਕਾਂ ਨੂੰ ਪੁੱਛਣ ਲੱਗਾ ਕੀ ਹੋ ਰਿਹਾ ਹੈ। ਲੋਕਾਂ ਨੇ ਦੱਸਿਆ ਕਿ ਯਿਸੂ ਪਿਆ ਲੰਘਦਾ ਹੈ। ਇਹ ਗੱਲ ਸੁਣ ਕੇ ਉਹਨੇ ਦੁਹਾਈ ਦਿੱਤੀ, ਐ ਯਿਸੂ ਇਬਨ ਦਾਊਦ, ਮੇਰੇ ਉੱਤੇ ਰਹਿਮ ਕਰ। ਲੋਕਾਂ ਨੇ ਬਥੇਰੀ ਉਹਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਹੋਰ ਵੀ ਉੱਚੀ ਖੱਪ ਪਾਉਂਦਾ ਰਿਹਾ, ਐ ਯਿਸੂ ਇਬਨ ਦਾਊਦ, ਮੇਰੇ ਉੱਤੇ ਰਹਿਮ ਕਰ। ਜਦੋਂ ਯਿਸੂ ਨੇ ਉਹਦੀ ਆਵਾਜ਼ ਸੁਣੀ ਤੇ ਉਹ ਖਲੋ ਗਿਆ ਤੇ ਲੋਕਾਂ ਨੂੰ ਆਖਿਆ ਕਿ ਇਹਨੂੰ ਮੇਰੇ ਕੋਲ ਲਿਆਓ। ਜਦੋਂ ਉਹ ਯਿਸੂ ਦੇ ਕੋਲ ਆਇਆ ਤੇ ਯਿਸੂ ਨੇ ਪੁੱਛਿਆ, ਤੂੰ ਕੀ ਚਾਹੁੰਦਾ ਹੈ ਕਿ ਮੈਂ ਤੇਰੇ ਲਈ ਕਰਾਂ? ਅੰਨੇ ਨੇ ਆਖਿਆ, ਮੈਂ ਵੇਖਣਾ ਚਾਹੁੰਦਾ ਵਾਂ। ਯਿਸੂ ਨੇ ਕਿਹਾ, ਤੇ ਫਿਰ ਵੇਖ, ਤੇਰੇ ਈਮਾਨ ਨੇ ਤੈਨੂੰ ਚੰਗਿਆਂ ਕਰ ਦਿੱਤਾ ਹੈ। ਜਿਵੇਂ ਯਿਸੂ ਦੇ ਮੂੰਹੋਂ ਇਹ ਲਫ਼ਜ਼ ਨਿਕਲੇ, ਉਸੇ ਵੇਲੇ ਉਸ ਅੰਨੇ ਦੀਆਂ ਅੱਖੀਆਂ ਖੁੱਲ੍ਹ ਗਈਆਂ ਤੇ ਉਹ ਵੇਖਣ ਲੱਗ ਪਿਆ। ਜਦੋਂ ਉਹਨੇ ਵੇਖਿਆ ਕਿ ਉਹ ਠੀਕ ਹੋ ਗਿਆ ਤੇ ਰੱਬ ਦੀ ਵਡਿਆਈ ਕਰਦਿਆਂ ਹੋਇਆ ਯਿਸੂ ਦੇ ਪਿੱਛੇ ਟੁਰ ਪਿਆ। ਤੇ ਜਿਨ੍ਹਾਂ ਨੇ ਇਸ ਮੌਜਜ਼ੇ ਦਾ ਸੁਣਿਆ, ਉਹਨਾਂ ਨੇ ਰੱਬ ਦੀ ਹਮਦ ਕੀਤੀ।